ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਬਰਜ਼ ਮਹਾਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ ਫੋਰ ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰਸ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਦੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਐਮਿਸ਼ਨ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂ ਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ ਵਿੱਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ। ਜੀ ਡਾਕਟਰ ਸਾਹਿਬ ਜੀਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਮਿਹਰਬਾਨੀ। ਜੀ ਡਾਕਟਰ ਸਾਹਿਬ ਅੱਜ 5 ਜੁਲਾਈ 2024 21 ਹਾੜ ਨਾਨਕਸ਼ਾਹੀ ਸੰਮਤ 556 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਿਓ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸਨ ਕੇਬਲ, ਪਲੇਟਫਾਰਮ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜੋ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਸੋ ਇਸ ਵੀਕ ਦਾ ਅਖੀਰਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਆਸ ਕਰਾਂਗੇ ਔਰ ਦੁਆ ਕਰਾਂਗੇ ਜਿਹੜਾ ਤੁਹਾਡਾ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਗੁਜ਼ਰੇ। ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਦਲ ਖਾਲਸਾ ਦੇ ਬਾਨੀ ਅਤੇ ਖਾਲਿਸਤਾਨੀ ਹੀਰੋ ਭਾਈ ਗੁਰਜਿੰਦਰ ਸਿੰਘ ਹੋਰਾਂ ਦੇ ਵਿਛੋੜੇ ਨੂੰ ਦੁਨੀਆ ਭਰ ਦੇ ਪੰਥ ਦਰਦੀ ਸਿੱਖਾਂ ਵੱਲੋਂ ਬੜੀ ਸ਼ਿੱਦਤ ਨਾਲ ਮਹਿਸੂਸ ਕੀਤਾ ਜਾ ਰਿਹਾ ਹੈ। ਉਹਨਾਂ ਲਈ ਸ਼ਰਧਾਂਜਲੀਆਂ ਦਾ ਜਿਹੜਾ ਸਿਲਸਿਲਾ ਹੈ ਉਹ ਵੀ ਜਾਰੀ ਹੈ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਦੁਨੀਆ ਭਰ ਦੇ ਵਿੱਚ ਉਹਨਾਂ ਦੀ ਯਾਦ ਵਿੱਚ ਜਿਹੜੇ ਸਮਾਗਮ ਨੇ ਉਹ ਰੱਖੇ ਜਾਣਗੇ, ਉਲੀਕੇ ਜਾ ਰਹੇ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਅਸੀਂ ਪ੍ਰੋਗਰਾਮ ਦੇ ਸ਼ੁਰੂ 'ਚ ਬੇਨਤੀ ਕਰਨੀ ਚਾਹਾਂਗੇ ਕਿ ਸਾਡੀ YouTube ਦੀ ਪਹੁੰਚ ਨੂੰ ਵੀ ਬਹੁਤ ਚੈੱਕ ਕੀਤਾ ਗਿਆ ਹੈ। ਫਾਇਰਬਾਲ ਲੱਗੀ ਹੋਈ ਹੈ, ਬਹੁਤ ਸਾਰੀਆਂ ਥਾਵਾਂ ਤੇ ਪਹੁੰਚ ਨਹੀਂ ਰਿਹਾ। ਕੈਨੇਡਾ ਤੋਂ ਵੀ ਸਾਡੇ ਇੱਕ ਵੀਰ ਨੇ ਲਿਖਿਆ ਕਿ ਉਹ ਕੈਨੇਡਾ 'ਚ ਲਾਈਵ ਨਹੀਂ ਦੇਖ ਪਾ ਰਹੇ। ਸੋ ਇਸ ਨੂੰ ਜਿਹੜਾ ਓਵਰਕਮ ਕਰਨ ਦਾ ਇੱਕ ਤਰੀਕਾ ਇਹ ਹੈ ਕਿ ਤੁਸੀਂ ਵੱਧ ਤੋਂ ਵੱਧ ਇਸ ਲਿੰਕ ਨੂੰ ਸ਼ੇਅਰ ਕਰੋ। ਜਿੰਨੇ ਵੀ ਤੁਹਾਡੇ ਆਪਣੇ ਨਿੱਜੀ ਜਿਹੜੇ ਨੇ ਜਿਨ੍ਹਾਂ ਦੇ ਨਾਲ ਤੁਹਾਡੇ ਕੰਟੈਕਟ ਨੇ, ਜਿਉਂ ਹੀ ਪ੍ਰੋਗਰਾਮ ਦੀ ਸ਼ੁਰੂਆਤ ਹੁੰਦੀ ਹੈ ਇਸ ਨੂੰ ਤੁਸੀਂ ਲਾਈਕ ਕਰੋ, ਸ਼ੇਅਰ ਕਰੋ, ਕਿਉਂਕਿ ਜੇ ਸਾਡਾ ਵਾਈਡ ਆਡੀਅੰਸ ਤੱਕ ਇਹ ਪਹੁੰਚੇਗਾ ਨਹੀਂ ਤਾਂ ਫਿਰ ਇਹਦਾ ਪਰਪਸ ਡਿਫੀਟ ਹੋਏਗਾ ਔਰ ਅਸੀਂ ਵੀ ਇਹ ਸੋਚਣ 'ਤੇ ਮਜਬੂਰ ਹੋਵਾਂਗੇ ਕਿ ਭਾਈ ਇਹਨੇ ਪ੍ਰੋਜੈਕਟ ਨੂੰ, ਵੱਡੇ ਖਰਚੇ ਵਾਲੇ ਪ੍ਰੋਜੈਕਟ ਨੂੰ ਜਾਰੀ ਰੱਖਣਾ ਕਿੰਨਾ ਕੁ ਲਾਹੇਵੰਦ ਹੋਏਗਾ। ਸੋ ਇਹ ਤੁਹਾਨੂੰ ਸਭ ਨੂੰ ਬੇਨਤੀ ਹੈ। ਅਸੀਂ ਭਾਵੇਂ ਜੇ ਤੁਸੀਂ ਕਹੋ ਤੇ ਅਸੀਂ ਰੋਜ਼ ਵੀ ਬੇਨਤੀ ਜਿਹੜੀ ਆ ਦੁਹਰਾ ਸਕਦੇ ਹਾਂ, ਲੇਕਿਨ ਇਹੀ ਇੱਕ ਤਰੀਕਾ ਹੈ ਫਾਇਰਬਾਲ ਨੂੰ ਤੋੜਨ ਦਾ, ਕਿਉਂਕਿ ਪਹਿਲਾਂ ਹੀ ਫੇਸਬੁੱਕ ਤੋਂ ਤਾਂ ਸਾਨੂੰ ਬਲੌਕ ਕੀਤਾ ਹੀ ਗਿਆ ਸੀ, ਪਰ ਅਸੀਂ ਹੁਣ ਦੇਖ ਰਹੇ ਹਾਂ ਕਿ YouTube ਦੇ ਉੱਤੇ ਵੀ, ਔਰ ਇਹ ਸਾਨੂੰ ਬਹੁਤ ਸਾਰੇ ਸੋਰਸਿਸ ਤੋਂ ਜਾਣਕਾਰੀ ਵੀ ਹੈ ਕਿ ਕਿਵੇਂ ਇਹਨਾਂ ਦਾ, ਕਿਉਂਕਿ ਇੰਡੀਅਨ ਏਜੰਸੀਆਂ ਦਾ ਪੂਰਾ ਪ੍ਰਭਾਵ ਜਿਹੜਾ ਹੈ ਉਹ ਸਾਰੇ ਜਿੰਨੇ ਸੋਸ਼ਲ ਪਲੇਟਫਾਰਮ ਨੇ, ਉਹ ਟਵਿੱਟਰ ਹੈ ਜਿਸ ਨੂੰ ਜਿਹੜਾ ਐਲਨ ਮਸਕ ਕੰਟਰੋਲ ਕਰਦਾ ਹੈ, ਜਾਂ YouTube ਹੈ, ਬਾਕੀ ਫੇਸਬੁੱਕ ਇੰਸਟਾਗ੍ਰਾਮ ਤਾਂ ਹੈ ਹੀ ਆਲਰੇਡੀ ਉਹਨਾਂ ਦੇ ਨੇ। ਸੋ ਇਹਦਾ ਇੱਕੋ ਇੱਕ ਤਰੀਕਾ ਜਿੰਨਾ ਕੁ ਮੈਨੂੰ ਥੋੜ੍ਹੇ ਬਹੁਤ ਐਕਸਪਰਟਸ ਨਾਲ ਗੱਲ ਕਰਕੇ ਪਤਾ ਲੱਗਾ ਕਿ ਭਾਈ ਇਹਨੂੰ ਜੇ ਤੁਹਾਡੇ ਜਿਹੜੇ ਹੁਣ ਇਹ ਨਹੀਂ ਹੈ ਸਾਡੇ 2 ਲੱਖ ਜਿਹੜਾ 24,000 ਸਬਸਕ੍ਰਾਈਬਰ ਨੇ, ਤੇ ਜੇ ਉਹਨਾਂ 'ਚੋਂ ਇੱਕ ਹਿੱਸਾ ਵੱਡਾ ਇਸ ਗੱਲ ਨੂੰ ਜਿਹੜਾ ਹੈ ਉਸ ਦਾ ਦ੍ਰਿੜ ਨਿਸ਼ਚਾ ਕਰ ਲਏ ਕਿ ਉਹਨਾਂ ਨੇ ਇਸ ਨੂੰ ਦੂਰ ਦੂਰ ਤੱਕ ਪਹੁੰਚਾਉਣਾ, ਤੇ ਇਹ ਜਿਹੜਾ ਉਹਨਾਂ ਦੀ ਫਾਇਰਬਾਲ ਨੂੰ ਜਿਹੜਾ ਫਾਇਰਵਾਲ ਨੂੰ ਭੰਨਿਆ ਜਾ ਸਕਦਾ। ਕੱਲ੍ਹ ਕਿਉਂਕਿ ਬੜਾ ਭਾਵਕ ਦਿਨ ਸੀ, ਭਾਵੇਂ ਇੱਕ ਪਾਸੇ 4 ਜੁਲਾਈ ਨੂੰ ਲੈ ਕੇ ਜਸ਼ਨ ਹੋ ਰਹੇ ਸੀ ਥਾਂ ਥਾਈਂ ਫਾਇਰਵਰਕਸ, ਔਰ ਦੂਸਰਾ ਅਮਰੀਕਾ ਭਰ 'ਚ ਜਿਹੜਾ ਹਜ਼ਾਰਾਂ ਜਿਹੜੇ ਨੇ ਫਾਇਰਵਰਕਸ ਹੁੰਦੇ ਨੇ, ਲੇਕਿਨ ਸਾਡੇ ਲਈ ਇਹ ਭਾਵੁਕਤਾ ਭਰਪੂਰ ਦਿਨ ਸੀ। ਜਜ਼ਬਾਤੀ ਤੌਰ ਦੇ ਉੱਤੇ ਵੀ ਕਾਫੀ ਮੁਸ਼ਕਲ ਦੇ ਨਾਲ ਹੀ ਅਸੀਂ ਇਸ ਪ੍ਰੋਗਰਾਮ ਨੂੰ ਕਰ ਸਕੇ, ਪਰ ਜਿੰਨਿਆਂ ਤੱਕ ਵੀ ਇਹ ਪਹੁੰਚਿਆ ਜੋ ਸ਼ਰਧਾਂਜਲੀ ਜਾਂ ਟ੍ਰਿਬਿਊਟ ਜਾਂ ਵੈਲ ਡਿਜ਼ਰਵਿੰਗ ਟ੍ਰਿਬਿਊਟ ਭਾਈ ਗੁਰਜਿੰਦਰ ਸਿੰਘ ਹੋਰਾਂ ਨੂੰ ਟੀਵੀ 84 ਫੈਮਿਲੀ ਵੱਲੋਂ ਦਿੱਤੀ ਗਈ,
ਉਸ ਨੂੰ ਸਰਾਇਆ ਵੀ ਗਿਆ, ਉਸ ਨੂੰ ਲੈ ਕੇ ਫਰਦਰ ਵੀ ਬਹੁਤ ਸਾਰੀਆਂ ਕਾਲਾਂ ਔਰ ਮੈਸੇजेस ਵੀ ਇਸ ਦੇ ਉੱਤੇ ਨੇ। ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਵੀ ਅਲਟੀਮੇਟਲੀ ਇਹ ਨਹੀਂ ਹੁੰਦਾ ਕਿ ਅਸੀਂ ਕੋਈ ਚੀਜ਼ ਜਿਹੜੀ ਹੈ ਉਹ ਪਹਿਲਾਂ ਸਕ੍ਰਿਪਟਡ ਹੁੰਦੀ ਹੈ, ਔਰ ਖਾਸ ਤੌਰ 'ਤੇ ਜਦੋਂ ਸੁਣਨ ਵਾਲੇ ਆਪਣੇ ਕੰਨਾਂ ਨੂੰ ਦਿਲ ਲਾ ਲੈਣ ਤੇ ਜਿਸ ਨੇ ਬੋਲਣਾ ਉਸ ਦੇ ਦਿਲ ਨੂੰ ਜ਼ਬਾਨ ਲੱਗੀ ਹੋਏ ਤੇ ਫਿਰ ਉਹ ਮੈਸੇਜ ਜਿਹੜਾ ਹਾਰਟ ਟੂ ਹਾਰਟ ਹੁੰਦਾ ਹੈ, ਦਿਲਾਂ ਦੇ ਨਾਲ ਜਿਹੜੀ ਸਾਂਝ ਦੀ ਗੱਲ ਹੁੰਦੀ ਹੈ। ਔਰ ਭਾਈ ਗਜਿੰਦਰ ਸਿੰਘ ਇਸ ਕਿਸਮ ਦੀ ਸ਼ਖਸੀਅਤ ਸਨ। ਹਾਂ, ਇੱਕ ਬੀਬੀ ਜੀ ਜਿਹਨਾਂ ਜਿਹੜੇ ਕੱਲ੍ਹ ਵੀ ਬਹੁਤ ਭਾਵੁਕ ਸੀ ਜਦੋਂ ਉਹਨਾਂ ਦੀ ਕਾਲ ਆਈ, ਅੱਜ ਵੀ ਮੇਰੀ ਜਦੋਂ ਉਹਨਾਂ ਨਾਲ ਗੱਲ ਹੋਈ ਤੇ ਉਹਨਾਂ ਨੇ ਵੀ ਇਹ ਕਿਹਾ ਵੀ ਕਾਸ਼ ਅਸੀਂ ਕਿਸੇ ਆਪਣੇ ਨਾਇਕ ਦੇ ਜਿਉਂਦੇ ਜੀ ਉਹਦੀ ਲਾਈਫ ਨੂੰ ਸੈਲੀਬ੍ਰੇਟ ਕਰੀਏ ਕਿ ਭਾਈ ਇਹੀ ਜੋ ਅੱਜ ਪਿਛਲੇ 24 ਘੰਟੇ ਜਾਂ 48 ਘੰਟੇ 'ਚ ਜਿਹੜਾ ਇਮੋਸ਼ਨਲ ਜਜ਼ਬਾਤੀ ਪਿਆਰ ਦਾ ਪ੍ਰਗਟਾਵਾ ਜਾਂ ਸੋਸ਼ਲ ਮੀਡੀਆ ਫਲੱਡਡ ਹੈ ਜਾਂ ਥਾਂ ਤੇ ਪੁੱਛਿਆ ਜਾ ਰਿਹਾ ਕਿ ਜੀ ਕਿਹੜੀ ਡੇਟ ਤੁਹਾਨੂੰ ਅਵੇਲੇਬਲ ਹੈ, ਅਸੀਂ ਉਹਨਾਂ ਦੀ ਯਾਦ 'ਚ ਅਖੰਡ ਪਾਠ ਸਾਹਿਬ ਰੱਖਣਾ ਹੈ, ਸਮਾਗਮ ਕਰਨਾ ਹੈ। ਪਰ ਮੈਂ ਸਮਝਦਾ ਕਿ ਵੀ ਸ਼ਾਇਦ ਇਹ ਵੈਸੇ ਤਾਂ ਅਕਸਰ ਇਹ ਵੀ ਬੜੇ ਬਚਪਨ ਤੋਂ ਅਸੀਂ ਸੁਣਦੇ ਆਏ, ਪਤਾ ਨਹੀਂ ਕਿਹਦਾ ਗੀਤ ਸੀ ਕਿ ਵੀ ਮੋਇਆਂ ਨੂੰ ਪੂਜੇ ਇਹ ਦੁਨੀਆ, ਜਿਉਂਦੇ ਦੀ ਹਕੀਕਤ ਕੁਝ ਵੀ ਨਹੀਂ, ਜੀ ਕਰਦਾ ਏ ਇਸ ਦੁਨੀਆ ਨੂੰ ਮੈਂ ਹੱਸ ਕੇ ਠੋਕਰ ਮਾਰ ਦਿਆਂ। ਸੋ ਅਸੀਂ ਬਰਸੀਆਂ ਜਾਂ ਭੋਗ ਜਾਂ ਮੇਲੇ ਜਾਂ ਦੂਸਰੇ ਜਿਹੜੇ ਨੇ ਉਹ ਉਡੀਕਦੇ ਹੁੰਦੇ ਆ ਕਿ ਬੰਦਾ ਕੋਈ ਤੁਰ ਜਾਏ ਤਾਂ ਫਿਰ ਅਸੀਂ ਜਿਹੜਾ ਉਹ ਸ਼ਰਧਾਂਜਲੀਆਂ ਦਈਏ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਭਾਈ ਗਜਿੰਦਰ ਸਿੰਘ ਜਿਉਂ-ਜਿਉਂ ਇਹ ਵਕਤ ਬੀਤੇਗਾ, ਅੱਜ ਇੱਕ ਹੋਰ ਸੱਜਣ ਜਿਨ੍ਹਾਂ ਨਾਲ ਗੱਲ ਹੋਈ ਉਹ ਕਹਿਣ ਲੱਗੇ ਜੀ ਮੈਂ ਵੀ ਜਿਹੜਾ ਪਿਛਲੇ ਅੱਧੀ ਸਦੀ ਤੋਂ ਖਾਲਿਸਤਾਨ ਦੀ ਮੂਵਮੈਂਟ ਨਾਲ ਜੁੜਿਆ ਹੋਇਆ, ਪਰ ਜੇ ਆਈਡੀਓਲੋਜੀਕਲ ਔਰ ਐਕਟਿਵਿਜ਼ਮ ਦੋਨਾਂ ਨੂੰ ਦੇਖਿਆ ਜਾਏ ਤੇ ਉਹਨਾਂ ਦੇ ਵਿੱਚੋਂ ਜੇ ਇਹ ਕਹਿਣਾ ਹੋਏ ਕਿ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਤੋਂ ਬਾਅਦ ਜੇ ਅਸੀਂ 50 ਸਾਲ ਕੰਸਿਸਟੈਂਟ ਰੋਲ ਦੇਖੀਏ ਆਈਡੀਓਲੋਜੀਕਲੀ ਵੀ ਔਰ ਐਕਟੀਵਿਟੀ ਦੇ ਲਿਹਾਜ਼ ਨਾਲ ਵੀ ਔਰ ਬਿਲਕੁਲ ਅਡੋਲ ਰਹਿਣਾ ਤੇ ਫਿਰ ਭਾਈ ਗਜਿੰਦਰ ਸਿੰਘ ਦਾ ਬਹੁਤ ਵੱਡਾ ਮੁਕਾਮ ਬਣਦਾ। ਔਰ ਜਿਵੇਂ ਅਸੀਂ ਜਿਹੜੀ ਪੁਸਤਕ 'ਚੋਂ ਉਹਨਾਂ ਦੀਆਂ ਨਜ਼ਮਾਂ ਕੱਲ੍ਹ ਸ਼ੇਅਰ ਕੀਤੀਆਂ ਸੀ, ਸੁਪਨੇ ਤੋਂ ਸੰਘਰਸ਼ ਵੱਲ, ਮੈਂ ਦੇਖ ਰਿਹਾ ਸੀ ਕਿ ਉਹਨਾਂ ਦੇ ਦੋਨੋਂ ਪੇਜਿਸ 'ਤੇ ਲੈਫਟ ਸਾਈਡ ਦੇ ਉੱਤੇ ਸਰ ਕਪੂਰ ਸਿੰਘ ਦੀ ਫੋਟੋ ਹੈ ਔਰ ਰਾਈਟ ਸਾਈਡ ਦੇ ਉੱਤੇ ਸੰਤ ਭਿੰਡਰਾਂ ਵਾਲਿਆਂ ਦੀ ਫੋਟੋ, ਹਰ ਪੇਜ ਦੇ ਉੱਤੇ। ਸੋ ਇਹ ਜਿੱਥੇ ਉਹਨਾਂ ਦੀ ਟ੍ਰੇਨਿੰਗ ਮੈਂਟਲ ਵੀ ਔਰ ਫੀਲਡ ਦੇ ਵਿੱਚ ਵੀ ਜਦੋਂ ਨਿਤਰੇ ਇਹਨਾਂ ਦੋ ਸ਼ਖਸੀਅਤਾਂ ਦੀ ਸਰਪ੍ਰਸਤੀ ਥੱਲੇ ਹੋਈ, ਉੱਥੇ ਉਹਨਾਂ ਨੇ ਬਹੁਤ ਵੱਡਾ ਜਿਹੜਾ ਮੁਕਾਮ ਹੈ ਉਹ ਹਾਸਲ ਵੀ ਕੀਤਾ। ਲਾਹੌਰ ਦੇ ਪੰਜਾਬ ਹਾਈ ਕੋਰਟ ਦੇ ਇੱਕ ਪ੍ਰੋਮੀਨੈਂਟ ਵਕੀਲ ਨੇ ਅਜ਼ਹਰ ਸ਼ੇਖ, ਇੱਥੇ ਮੈਨੂੰ ਨਿਊਯਾਰਕ 'ਚ ਵੀ ਮਿਲੇ, ਬਹੁਤ ਪਿਆਰ ਕਰਦੇ ਨੇ ਉਹ ਸਿੱਖਾਂ ਦੇ ਨਾਲ। ਉਹ ਆਪਣਾ ਉਹਨਾਂ ਦੇ ਪਿਤਾ ਜੀ ਵੀ ਪ੍ਰੀ 47 ਜਿਹੜਾ ਉਹ ਗੁਜਰਾਂਵਾਲਾ ਔਰ ਉਸ ਬੈਲਟ ਨਾਲ ਉਹਨਾਂ ਦਾ ਸੰਬੰਧ ਹੈ ਤੇ ਉਹਨਾਂ ਦਾ ਮੇਰੇ ਨਾਲ ਵੀ ਉਹ ਰੈਗੂਲਰ ਰਾਬਤਾ ਰੱਖਦੇ ਨੇ। ਸੱਚੋ ਸੱਚ ਪ੍ਰੋਗਰਾਮ ਨੂੰ ਉਹ ਫਰਦਰ ਸਰਕੂਲੇਟ ਕਰਦੇ ਨੇ ਔਰ ਮੇਰੀ ਗੱਲ ਤਾਂ ਉਹਨਾਂ ਨਾਲ ਨਹੀਂ ਹੋ ਸਕੀ, ਪਰ ਉਹਨਾਂ ਦਾ WhatsApp ਦੇ ਉੱਤੇ ਮੈਸੇਜ ਸੀ ਅੱਜ ਔਰ ਉਹਨਾਂ ਨੇ ਕਿਹਾ ਕਿ ਵੀ ਡਾਕਟਰ ਸਾਹਿਬ ਮੈਂ ਗਜਿੰਦਰ ਸਿੰਘ ਨੂੰ ਜਦੋਂ ਜੇਲ੍ਹ 'ਚ ਸੀ ਉਦੋਂ ਤੋਂ ਮੇਰਾ ਰਾਬਤਾ ਰਿਹਾ, ਕੋਈ 14 ਸਾਲ ਉਹਨਾਂ ਨੇ ਜੇਲ੍ਹ ਕੱਟੀ, ਬਾਹਰ ਆਏ, ਉਹਨਾਂ ਦੇ ਨਾਲ ਮੈਂ ਅਖੀਰ ਤੱਕ ਉਹਨਾਂ ਨਾਲ ਇਨ ਟੱਚ ਰਿਹਾ। ਉਹਨਾਂ ਨੇ ਫਿਰ ਜਿਵੇਂ ਲਾਹੌਰੀ ਉਹਨਾਂ ਨੇ ਕਿਹਾ ਬਹੁਤ ਦਲੇਰ ਆਦਮੀ ਸੀ ਤੇ ਬਹੁਤ ਅਕਲਮੰਦ ਆਦਮੀ ਸੀ। ਫਿਰ ਉਹਨਾਂ ਨੇ ਰੁਕ ਕੇ ਕਿਹਾ ਇਹ ਬਹੁਤ ਘੱਟ ਹੁੰਦਾ ਕਿ ਅੱਲਾਹ ਤਾਲਾ ਕਿਸੇ ਨੂੰ ਅਕਲ ਵੀ ਦੇ ਤੇ ਦਲੇਰੀ ਵੀ ਦੇ। ਫਿਰ ਉਹਨਾਂ ਨੇ ਕਿਹਾ ਬਹੁਤ ਦਲੇਰ ਸੀ, ਉਹ ਡੋਲਿਆ ਨਹੀਂ ਹੈ ਅਖੀਰ ਤੱਕ ਔਰ ਉਸ ਜਿੱਥੋਂ ਤੁਰਿਆ ਸੀ ਉਸ ਥਾਂ ਦੇ ਉੱਤੇ ਮਜ਼ਬੂਤੀ ਨਾਲ ਖੜਾ ਰਿਹਾ। ਫਿਰ ਉਹਨਾਂ ਨੇ ਜਿਵੇਂ ਇਸਲਾਮ 'ਚ ਕਹਿੰਦੇ ਨੇ ਕਿ ਭਾਈ ਮੈਂ ਤਾਂ ਦੁਆ ਕਰ ਸਕਦਾ ਔਰ ਇਹ ਜਿਹੜਾ ਦੁਆ ਗੋ ਹੈ ਕਿ ਉਹਨਾਂ ਦੇ ਅੱਲਾਹ ਤਾਲਾ ਉਹਨਾਂ ਦੇ ਦਰਜੇ ਬੁਲੰਦ ਕਰੇ। ਹੁਣ ਇਹ ਹੈ ਜਦੋਂ ਅਸੀਂ ਆਪਣਿਆਂ ਦੇ ਵਿੱਚ ਵੀ ਇਸ ਗੱਲ ਦੀ ਸਾਰੀ ਚਰਚਾ ਹੋਈ ਕਰ, ਅਸੀਂ ਭਾਈ ਜਸਬੀਰ ਸਿੰਘ ਸਵਿਟਜ਼ਰਲੈਂਡ ਉਹਨਾਂ ਦੀ ਟ੍ਰਿਬਿਊਟ ਜਿਹੜੇ ਉਹਨਾਂ ਤੋਂ ਉਹਨਾਂ ਦੇ ਸਾਥੀ ਉਸ ਸਾਰੇ ਵੱਡੇ ਕਾਰਨਾਮੇ ਦੇ ਵਿੱਚ ਔਰ ਉਹਨਾਂ ਦੀ ਗੱਲ ਕੀਤੀ। ਔਰ ਹੋਰ ਵੀ ਇਸ ਪੀਰੀਅਡ ਦੇ ਵਿੱਚ ਬਹੁਤ ਸਾਰਿਆਂ ਨੇ ਜਿਨ੍ਹਾਂ ਨੇ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਜਾਂ ਉਹਨਾਂ ਨਾਲ ਕੋਈ ਸਮਾਂ ਵੀ ਗੁਜ਼ਾਰਿਆ ਸੀ ਜਾਂ ਜਿਹੜੇ ਉਹਨਾਂ ਦੀਆਂ ਲਿਖਤਾਂ ਰਾਹੀਂ ਜੁੜੇ ਹੋਏ ਸੀ। ਜਿਵੇਂ ਵਰਜੀਨੀਆ ਦੇ ਵਿੱਚ ਭਾਈ ਹਰਭਜਨ ਸਿੰਘ ਚਾਹਲ ਨੇ, ਉਹ ਕਹਿਣ ਲੱਗੇ, ਕਹਿੰਦੇ ਮੈਂ ਕੋਈ ਉਹਨਾਂ ਦੀ ਐਸੀ ਲਿਖਤ ਨਹੀਂ ਹੋਏਗੀ ਜਿਹੜੀ ਮੈਂ ਪੜ੍ਹੀ ਨਾ ਹੋਏ, ਕਿ ਉਹਨਾਂ ਨੇ ਕਿਹਾ ਵੀ ਬਹੁਤ ਵੱਡਾ ਆਦਮੀ ਸੀ।
ਹੁਣ ਮੈਂ ਇਹ ਜਦੋਂ ਸਾਰਾ ਕੁਝ ਚੱਲ ਰਿਹਾ ਹੈ ਤੇ ਮੇਰੇ ਮਨ 'ਚ ਇਹ ਚੱਲ ਰਿਹਾ ਸੀ ਕਿ ਵੀ ਇਹ ਗੱਲ ਅਸੀਂ ਕਿਸੇ ਨੂੰ ਜਿਉਂਦੇ ਜੀ ਕਿਉਂ ਨਹੀਂ ਕਹਿ ਸਕਦੇ ਕਿ ਤੂੰ ਬਹੁਤ ਵੱਡਾ ਆਦਮੀ ਹੈ, ਵੀ ਤੂੰ ਬਹੁਤ ਕੁਝ ਕਰ ਰਿਹਾ ਹੈ। ਸੋ ਘੱਟੋ ਘੱਟ ਇਹ ਜ਼ਰੂਰ ਦੇਖੀਏ ਕਿ ਭਾਈ ਆਉਣ ਵਾਲੇ ਪੀਰੀਅਡ 'ਚ ਜਿਹੜੇ ਵੀ ਇਸ ਪਾਸੇ ਤੁਰੇ ਹੋਏ ਨੇ, ਇਕੱਲੇ ਇਸ ਫੀਲਡ ਦੇ ਨਹੀਂ, ਜ਼ਿੰਦਗੀ 'ਚ ਵੈਸੇ ਵੀ ਪਰਿਵਾਰਾਂ ਦੇ ਵਿੱਚ ਵੀ ਜਦੋਂ ਅਸੀਂ ਮਾਂ ਪਿਓ ਦੂਜੇ ਤੁਰ ਜਾਂਦੇ ਆ ਔਰ ਤੁਰ ਜਾਂਦੇ ਨੇ ਤੇ ਫਿਰ ਵੱਡੇ ਵੱਡੇ ਸਮਾਗਮ ਤੇ ਦੂਜੇ ਤੀਜੇ ਸਾਡੇ ਵਰਗਿਆਂ ਨੂੰ ਟ੍ਰਿਬਿਊਟ ਦੇਣ ਲਈ ਵੀ ਸੱਦ ਲੈਂਦੇ ਨੇ, ਅਸੀਂ ਵੀ ਜਿਹੜੇ ਉਹ ਲੱਛੇਦਾਰ ਭਾਸ਼ਣ ਕਰਨੇ ਹੁੰਦੇ ਨੇ, ਪਰ ਕਦੇ ਮਾਂ ਦੇ ਕੋਲ ਬਹਿ ਕੇ, ਪਿਓ ਦੇ ਕੋਲ ਬਹਿ ਕੇ, ਆਪਣੇ ਨੀਅਰ ਐਂਡ ਡੀਅਰ ਵਨ ਦੇ ਕੋਲ ਬਹਿ ਕੇ ਸਾਰਾ ਪਰਿਵਾਰ ਇਕੱਠਾ ਹੋ ਕੇ ਇਹ ਨਹੀਂ ਸੈਲੀਬ੍ਰੇਟ ਕਰ ਸਕਦਾ ਕਿ ਉਹਨਾਂ ਦੀ ਜ਼ਿੰਦਗੀ ਦੀ ਜਿਹੜੀ ਦੇਣ ਹੈ ਉਹਨੂੰ ਸੈਲੀਬ੍ਰੇਟ ਕੀਤਾ ਜਾਏ। ਜਿਹੜੇ ਐਕਟਿਵਿਸਟ ਨੇ ਉਹਨਾਂ ਦੀ ਜ਼ਿੰਦਗੀ ਅਸੀਂ ਡੀਕਦੇ ਹੁੰਦੇ ਵੀ ਅਖੀਰਲਾ ਸਾਹ ਲੈਣ ਤੇ ਅਸੀਂ ਭੋਗ ਪਾਈਏ। ਸੋ ਇਹ ਜ਼ਰੂਰ ਮੈਂ ਸਮਝਦਾ ਕਿ ਵੀ ਅਸੀਂ ਅੱਡ ਫੀਲਡਸ ਦੇ ਵਿੱਚ ਇਸ ਗੱਲ ਨੂੰ ਜ਼ਰੂਰ ਸਮਝੀਏ ਔਰ ਉਹਨਾਂ ਦੀ ਜਿਹੜਾ ਸੱਚਖੰਡ ਪਿਆਨੇ ਦੇ ਉੱਤੇ ਦਲ ਖਾਲਸਾ ਜਿਹੜੀ ਉਹਨਾਂ ਦੀ ਪਿਆਰੀ ਜਥੇਬੰਦੀ, ਜਿਸ ਦੇ ਵਿੱਚ ਮੈਂ ਸਮਝਦਾ ਵੀ ਕਲੇਮ ਤਾਂ ਸਾਰੇ ਹੀ ਆਪਣੀਆਂ ਆਪਣੀਆਂ ਪਾਰਟੀਆਂ ਜਾਂ ਗਰੁੱਪਾਂ ਦੇ ਵਿੱਚ ਲੋਕਤੰਤਰੀ ਸਿਸਟਮ ਹੋਣ ਦੀ ਗੱਲ ਕਰਦੇ ਨੇ, ਪਰ ਅਸੀਂ ਉਹੀ ਇੱਕ ਪ੍ਰਧਾਨ ਦਾ ਨਾਂ ਸੁਣਦੇ ਆਉਂਦੇ ਆ ਹਰ ਅਕਾਲੀ ਦਲ 'ਚ ਜਾਂ ਦੂਜਾ, ਮੁੜ ਕੇ ਉਹਨਾਂ ਨੇ ਆਪਣੇ ਟੱਬਰ ਦਾ ਕੋਈ ਮੁੰਡਾ ਕੁੜੀ ਅੱਗੇ ਕੀਤੇ ਹੁੰਦੇ ਨੇ, ਇਹੀ ਸਾਹਮਣੇ ਅਸੀਂ ਆਉਂਦੇ। ਲੇਕਿਨ ਦਲ ਖਾਲਸਾ ਜਿਹੜਾ ਭਾਈ ਗਜਿੰਦਰ ਸਿੰਘ ਹੋਰਾਂ ਦੀ ਸਰਪ੍ਰਸਤੀ ਦੇ ਥੱਲੇ ਉਹਨਾਂ ਦੇ ਸਾਥੀਆਂ ਦੇ ਨਾਲ ਸ਼ੁਰੂ ਹੋਇਆ ਔਰ ਇਹ ਠੀਕ ਹੈ ਕਿ ਭਾਈ ਜਿਹੜਾ 29 ਸਤੰਬਰ 1981 ਨੂੰ ਹਾਈਜੈਕਿੰਗ ਸੀ ਉਹਦੇ ਨਾਲ ਉਸ ਨੂੰ ਉਹਨਾਂ ਨੇ ਰੈਡੀਕਲ ਔਰ ਬਾਉ ਦੇ ਉੱਤੇ ਪਾਬੰਦੀ ਵੀ ਲਾਈ, ਬਾਅਦ 'ਚ ਪਾਬੰਦੀ ਚੁੱਕ ਵੀ ਦਿੱਤੀ ਗਈ ਔਰ ਹੁਣ ਵੀ ਦਲ ਖਾਲਸਾ ਐਜ਼ ਏ ਆਰਗੇਨਾਈਜੇਸ਼ਨ, ਪਰ ਉਹਨਾਂ ਨੇ ਇਸ ਪੀਰੀਅਡ ਦੇ ਵਿੱਚ ਕਿਵੇਂ ਭਾਈ ਗਜਿੰਦਰ ਸਿੰਘ ਦੀ ਪ੍ਰੈਜ਼ੀਡੈਂਸੀ ਤੋਂ ਅੱਗੋਂ ਟ੍ਰਾਂਜੀਸ਼ਨ ਕੀਤੀ, ਭਾਈ ਸਤਨਾਮ ਸਿੰਘ ਪੌਂਟਾ ਸਾਹਿਬ, ਭਾਈ ਹਰਚਰਨਜੀਤ ਸਿੰਘ ਧਾਮੀ, ਭਾਈ ਹਰਪਾਲ ਸਿੰਘ ਚੀਮਾ, ਹੁਣ ਭਾਈ ਪਰਮਜੀਤ ਸਿੰਘ ਮੰਡ ਜਿਹੜੇ ਯੰਗ ਮਾਸਟਰ ਜਿਨ੍ਹਾਂ ਨੇ ਕੀਤੀ ਹੋਈ ਹੈ, ਬਹੁਤ ਚੰਗੇ ਬੁਲਾਰੇ ਨੇ, ਐਕਟਿਵਿਸਟ ਨੇ, ਉਹਨਾਂ ਨੂੰ ਜਿਹੜੀ ਹੈ ਉਹ ਸੇਵਾ ਦਿੱਤੀ ਹੈ। ਔਰ ਇਹ ਹੈ ਕਿ ਵੀ ਜਦੋਂ ਤੁਸੀਂ ਇਹ ਦੇਖਦੇ ਹੋ ਔਰ ਉਹਨਾਂ ਨੇ ਜਿੰਨੀ ਸਿਧਾਂਤਕ ਤੌਰ ਦੇ ਉੱਤੇ ਸਪਸ਼ਟ ਪੋਜੀਸ਼ਨ ਦਲ ਖਾਲਸਾ ਦੀ ਹੁੰਦੀ ਹੈ, ਇੱਕ ਜ਼ਮਾਨੇ 'ਚ ਉਹਨਾਂ ਨੇ ਸ਼੍ਰੋਮਣੀ ਕਮੇਟੀ ਚੋਣਾਂ 'ਚ ਹਿੱਸਾ ਲਿਆ ਸੀ 1979 'ਚ, ਪਰ ਇੱਕ ਸਟੇਜ 'ਤੇ ਉਹਨਾਂ ਨੇ ਸੈਯਦ ਅਲੀ ਸ਼ਾਹ ਗਿਲਾਨੀ ਕਸ਼ਮੀਰੀ ਲੀਡਰ ਵਾਂਗ, ਜਿਸ ਨੂੰ ਭਾਈ ਗਜਿੰਦਰ ਸਿੰਘ ਵੀ ਆਪਣਾ ਜਿਹੜਾ ਉਹ ਆਈਕੋਨਿਕ ਫਿਗਰ ਮੰਨਦੇ ਸੀ, ਉਹਨਾਂ ਨੇ ਦਲ ਖਾਲਸਾ ਨੇ ਵੀ ਫੈਸਲਾ ਲਿਆ ਕਿ ਭਾਈ ਇੰਡੀਅਨ ਪੋਲੀਟੀਕਲ ਸਿਸਟਮ 'ਚੋਂ ਸਾਡੇ ਲਈ ਕੁਝ ਵੀ ਨਿਕਲਣ ਵਾਲਾ ਨਹੀਂ ਹੈ, ਤੇ ਉਹਨਾਂ ਨੇ ਇਲੈਕਸ਼ਨ ਬਾਈਕਾਟ ਦੀ ਲਾਈਨ ਲਈ। ਸੋ ਉਹ ਆਪਣੇ ਮਿਸ਼ਨ ਵੱਲ ਔਰ ਭਾਈ ਗਜਿੰਦਰ ਸਿੰਘ ਹੋਰਾਂ ਨੂੰ ਇਸ ਦੁਨੀਆ ਨੂੰ ਅਲਵਿਦਾ ਕਹਿਣ ਤੋਂ ਪਹਿਲਾਂ ਇਸ ਗੱਲ ਦੀ ਜ਼ਰੂਰ ਤਸੱਲੀ ਸੀ ਕਿ ਜਿਹੜਾ ਬੂਟਾ ਉਹਨਾਂ ਨੇ ਲਾਇਆ ਔਰ ਦਲ ਖਾਲਸਾ ਜਦੋਂ ਨਾਂ ਵੀ ਉਹਨਾਂ ਨੇ ਚੁਣਿਆ, ਜ਼ਾਹਰ ਹੈ ਸਾਡੇ ਸਾਹਮਣੇ ਜਾਂ ਉਹਨਾਂ ਦੇ ਸਾਹਮਣੇ 18ਵੀਂ ਸਦੀ 'ਚ ਜਦੋਂ ਸਿੱਖਾਂ ਨੇ ਸਿੱਖ ਮਿਸਲਾਂ ਇੱਕ ਝੰਡੇ ਥੱਲੇ ਇਕੱਠੀਆਂ ਹੋਈਆਂ ਔਰ ਉਸ ਜਿਹੜਾ ਇਕੱਠ ਸੀ ਉਹਦਾ ਨਾਂ ਦਲ ਖਾਲਸਾ ਰੱਖਿਆ ਗਿਆ ਔਰ ਦਲ ਖਾਲਸਾ ਦੀ ਅਗਵਾਈ ਉਹ ਸਰ ਜੱਸਾ ਸਿੰਘ ਆਹਲੂਵਾਲੀਆ ਨੇ ਲੰਬਾ ਵਕਤ ਕੀਤੀ ਔਰ ਦਲ ਖਾਲਸਾ ਦੀ ਅਗਵਾਈ ਥੱਲੇ ਹੀ ਜਿਹੜਾ ਉਹ ਲਾਹੌਰ 1764 ਦੇ ਵਿੱਚ ਫਤਹ ਹੋਇਆ ਔਰ ਫਿਰ ਜਿਹੜਾ ਮਿਸਲਾਂ ਦਾ ਪੀਰੀਅਡ ਔਰ 1783 ਦੇ ਵਿੱਚ ਦਿੱਲੀ ਫਤਹ ਵੀ ਦਲ ਖਾਲਸਾ ਦੇ ਥੱਲੇ ਹੋਈ। ਸੋ ਬਹੁਤ ਵਾਰ ਇਹ ਜਿਹੜਾ ਨਾਮਕਰਨ ਹੁੰਦਾ ਹੈ ਇਹਦੇ ਨਾਲ ਇੱਕ ਇਤਿਹਾਸ ਜੁੜਿਆ ਹੁੰਦਾ ਹੈ, ਪ੍ਰੇਰਨਾ ਵੀ ਜੁੜੀ ਹੁੰਦੀ ਹੈ ਔਰ ਹੁਣ ਜੇ ਉਸ ਦੀ ਟ੍ਰਾਂਜੀਸ਼ਨ ਆਲਮੋਸਟ 4 ਦੌਰ 'ਚੋਂ ਹੋਈ ਹੈ ਤੇ ਅੱਜ ਅਗੇਨ ਇੱਕ ਯੰਗ ਐਕਟਿਵਿਸਟ ਜਿਹੜਾ ਹੈ ਉਸ ਨੂੰ ਲੀਡ ਕਰ ਰਿਹਾ। ਸੋ ਦਲ ਖਾਲਸਾ ਨੇ ਇਸ ਮੁੱਦੇ ਦੇ ਉੱਤੇ ਉਹਨਾਂ ਦੇ ਚੜ੍ਹਾਈ ਕਰਨ ਦੀ ਖਬਰ ਆਫੀਸ਼ੀਅਲੀ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਜਿਹੜੀ ਹੈ ਉਹ ਰਿਲੀਜ਼ ਕੀਤੀ। ਉਹਦੇ 'ਚ ਉਹਨਾਂ ਨੇ ਕਿਹਾ ਕਿ ਭਾਈ ਇਹ ਜਿਹੜੇ ਨੇ ਉਹਨਾਂ ਨੇ ਜਿਹੜਾ ਉਹਨਾਂ ਦਾ ਜਿਹੜਾ ਪਾਰਟ ਹੈ ਮੈਂ ਐਗਜ਼ੈਕਟ ਉਹਨਾਂ ਦਾ ਦੇਖਣਾ ਚਾਹੁੰਦਾ ਕਿਉਂਕਿ ਹੈਡਲਾਈਨ ਹੈ ਦਲ ਖਾਲਸਾ ਦੇ ਬਾਨੀ ਭਾਈ ਗਜਿੰਦਰ ਸਿੰਘ ਦਾ ਦੇਹਾਂਤ, ਉਹਨਾਂ ਨਿਮਿਤ ਅਰਦਾਸ ਦਰਬਾਰ ਸਾਹਿਬ ਵਿਖੇ 13 ਜੁਲਾਈ ਨੂੰ। ਹਰਮੰਦਰ ਸਾਹਿਬ ਦੇ ਸਾਹਮਣੇ ਅਕਾਲ ਤਖਤ ਸਾਹਿਬ, ਉਹਨਾਂ ਦੇ ਪਿੱਛੇ ਬੁੰਗਾ ਬਾਬਾ ਗੁਰਬਖਸ਼ ਸਿੰਘ ਹੈ ਔਰ ਉਸ ਗੁਰਦੁਆਰਾ ਸਾਹਿਬ 'ਚ ਹੀ ਅਕਸਰ ਭੋਗ ਪੈਂਦੇ ਨੇ ਜਦੋਂ ਵੀ ਈਵਨ ਜਿਹੜਾ ਜੂਨ 84 ਜਾਂ ਨਵੰਬਰ 84 ਦੇ ਸ਼ਹੀਦਾਂ ਨੂੰ ਯਾਦ ਕੀਤਾ ਜਾਂਦਾ ਹੈ। ਸੋ ਉਹਨਾਂ ਦੀ ਯਾਦ ਦੇ ਵਿੱਚ 13 ਜੁਲਾਈ ਨੂੰ ਬੁੰਗਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਉਸ ਥਾਂ ਦੇ ਉੱਤੇ ਭੋਗ ਪਾਇਆ ਜਾਏਗਾ
ਔਰ ਪ੍ਰੈਸ ਨੂੰ ਸੰਬੋਧਨ ਕਰਨ ਵਾਲਿਆਂ 'ਚ ਕੰਵਰਪਾਲ ਸਿੰਘ, ਪਰਮਜੀਤ ਸਿੰਘ ਮੰਡ, ਹਰਚੰਦਜੀਤ ਸਿੰਘ ਧਾਮੀ, ਜਸਵੀਰ ਸਿੰਘ ਖਡੂਰ। ਔਰ ਉਹਨਾਂ ਨੇ ਜਿਹੜਾ ਮੀਡੀਆ ਨੂੰ ਬਰੀਫ ਕੀਤਾ ਕਿ 3 ਜੁਲਾਈ ਨੂੰ ਭਾਈ ਗਜਿੰਦਰ ਸਿੰਘ ਹੋਰਾਂ ਨੇ ਅਖੀਰਲੇ ਸਾਹ ਲਏ ਔਰ 4 ਜੁਲਾਈ ਸ਼ਾਮ ਨੂੰ ਉਹਨਾਂ ਦਾ ਸੰਸਕਾਰ ਨਨਕਾਣਾ ਸਾਹਿਬ ਦੇ ਸ਼ਮਸ਼ਾਨ ਘਾਟ 'ਚ ਉਹਨਾਂ ਦੀ ਬੇਟੀ ਬਿਕਰਮਜੀਤ ਕੌਰ ਜਿਹੜੀ UK 'ਚ ਰਹਿੰਦੇ ਨੇ, ਉਹ ਉੱਥੇ ਪਹੁੰਚ ਚੁੱਕੇ ਸੀ, ਉਹਨਾਂ ਦੀ ਹਾਜ਼ਰੀ 'ਚ ਕੀਤਾ ਗਿਆ। ਔਰ ਉਹਨਾਂ ਦੇ ਨਾਲ ਹੋਰ ਵੀ ਉਸ ਮੌਕੇ ਦੇ ਉੱਤੇ ਜਿਹੜੇ ਉਹਨਾਂ ਨੂੰ ਸਨੇਹ ਪ੍ਰੇਮ ਕਰਨ ਵਾਲੇ ਸੀ, ਉਹਨਾਂ ਦੇ ਸੰਸਕਾਰ ਦੇ ਮੌਕੇ ਮੌਜੂਦ ਸੀ। ਔਰ 13 ਜੁਲਾਈ ਨੂੰ ਸਵੇਰੇ 8 ਵਜੇ ਜਿਹੜਾ ਬਾਬਾ ਗੁਰਬਖਸ਼ ਸਿੰਘ ਦੀਵਾਨ ਹਾਲ, ਜਿਵੇਂ ਅਸੀਂ ਦੱਸਿਆ, ਉਹਦੇ 'ਚ ਉਹਨਾਂ ਦੀ ਯਾਦ ਦੇ ਵਿੱਚ ਭੋਗ ਪਾਇਆ ਜਾਏਗਾ। ਫਿਰ ਉਹਨਾਂ ਨੇ ਉਹਨਾਂ ਦੀ ਜ਼ਿੰਦਗੀ ਬਾਰੇ ਦੱਸਿਆ ਕਿ ਕਿਵੇਂ ਉਹਨਾਂ ਨੇ 14 ਸਾਲ ਜੇਲ੍ਹ ਦੇ ਵਿੱਚ ਗੁਜ਼ਾਰੇ, 29 ਸਾਲ ਜਿਹੜੇ ਨੇ ਉਹ ਜਲਾਵਤਨੀ, ਸੋ ਕੁੱਲ ਮਿਲਾ ਕੇ ਆਲਮੋਸਟ 45 ਸਾਲ ਤੱਕ ਇਹ ਪਹੁੰਚ ਜਾਂਦਾ। ਔਰ ਦੂਸਰੇ ਪਾਸੇ ਮੈਂ ਇਹ ਦੇਖਦਾ ਕਿ ਵੀ ਸਿਰਫ ਇਹੀ ਨਹੀਂ ਕਿ ਉਹਨਾਂ ਨੂੰ ਜਿਹੜਾ ਦਲ ਖਾਲਸਾ ਨੇ ਜਾਂ ਬਾਕੀ ਪੰਜਾਬ ਦੀ ਸਾਰੀ ਲੀਡਰਸ਼ਿਪ ਨੇ, ਈਵਨ ਅੱਜ ਜਦੋਂ ਭਾਈ ਅੰਮ੍ਰਿਤਪਾਲ ਸਿੰਘ ਨੇ ਸਹੁੰ ਚੁੱਕੀ ਹੈ ਐਜ਼ ਏ MP, ਤੇ ਬਾਅਦ 'ਚ ਉਹਨਾਂ ਦੇ ਪਿਤਾ ਜੀ ਦੇ ਨਾਲ ਇੱਕ ਮੀਡੀਆ ਦੇ ਸੱਜਣ ਗੁਫ਼ਤਗੂ ਕਰ ਰਹੇ ਸੀ, ਕਿਉਂਕਿ ਬਰੀਫ ਉਹਨਾਂ ਦੀ ਮੀਟਿੰਗ ਹੋਈ ਕਿ ਭਾਈ ਉਹਨਾਂ ਨਾਲ ਕੀ ਗੱਲਾਂ ਹੋਈਆਂ, ਕੀ ਹੋਇਆ। ਬਾਕੀ ਤਾਂ ਚਲੋ ਕੋਈ ਬਹੁਤਾ ਨਹੀਂ ਸੀ, ਪਰ ਇਹ ਗੱਲ ਉਹਨਾਂ ਨੇ ਕਹੀ ਕਿ ਭਾਈ ਅੰਮ੍ਰਿਤਪਾਲ ਸਿੰਘ ਨੇ ਜਿਹੜਾ ਭਾਈ ਗਜਿੰਦਰ ਸਿੰਘ ਨੂੰ ਜਿਹੜੀ ਹੈ ਉਹ ਟ੍ਰਿਬਿਊਟ ਦਿੱਤੀ ਹੈ ਕਿ ਭਾਈ ਉਹ ਬੇਦਾਗ ਬਹਾਦਰ ਯੋਧਾ ਸੀ। ਔਰ ਉਹਨਾਂ ਨੇ ਕਿਹਾ ਕਿ ਭਾਈ ਇਹ ਪੰਥ ਦੇ ਨਾਲ ਸਾਡਾ ਜਿਹੜਾ ਅਫਸੋਸ ਹੈ ਉਹ ਜ਼ਾਹਰ, ਔਰ ਇਸ ਰਸਤੇ ਨੂੰ ਜਿਹੜਾ ਉਹਨਾਂ ਨੇ ਚੁਣਿਆ ਉਸ ਦੇ ਉੱਤੇ ਉਹ ਡਿੱਗ ਖਲੋਤੇ ਰਹੇ। ਔਰ ਦੂਸਰੇ ਪਾਸੇ ਅਸੀਂ ਦੇਖਦੇ ਹਾਂ ਕਿ ਈਵਨ 2020 ਦੇ ਵਿੱਚ 2020 ਦੇ ਵਿੱਚ 5 ਸਿੰਘ ਸਾਹਿਬਾਨ ਨੇ, ਉਦੋਂ ਐਕਟਿੰਗ ਜਥੇਦਾਰ ਅਕਾਲ ਤਖਤ ਦੇ ਗਿਆਨੀ ਹਰਪ੍ਰੀਤ ਸਿੰਘ ਸੀ, ਉਹਨਾਂ ਨੇ ਭਾਈ ਗਜਿੰਦਰ ਸਿੰਘ ਹੋਰਾਂ ਨੂੰ ਜਲਾਵਤਨ ਸਿੱਖ ਯੋਧਾ ਇਸ ਉਪਾਧੀ ਦੇ ਨਾਲ ਸਨਮਾਨਿਤ ਕੀਤਾ ਸੀ। ਤਾਂ ਹੁਣ ਜੇ ਅਕਾਲ ਤਖਤ ਸਾਹਿਬ ਦੇ ਉੱਤੇ ਭੋਗ ਪਾਇਆ ਜਾ ਰਿਹਾ ਤਾਂ ਜ਼ਾਹਰ ਹੈ ਕਿ ਵੀ ਜਿਵੇਂ ਜਿਨ੍ਹਾਂ ਨੂੰ ਜਿਹੜਾ ਉਹ ਜਿਉਂਦਾ ਸ਼ਹੀਦ ਐਲਾਨਿਆ ਜਾਂਦਾ, ਇਵੇਂ ਹੀ ਭਾਈ ਗਜਿੰਦਰ ਸਿੰਘ ਹੋਰਾਂ ਨੂੰ ਜਾਂ ਅਕਾਲ ਤਖਤ ਤੋਂ ਜਿਹਨੂੰ ਸ਼ਹੀਦ ਐਲਾਨਿਆ ਜਾਂਦਾ ਹੈ। ਸੋ 2020 ਦੇ ਵਿੱਚ ਭਾਈ ਗਜਿੰਦਰ ਸਿੰਘ ਹੋਰਾਂ ਨੂੰ ਜਲਾਵਤਨ ਸਿੱਖ ਯੋਧਾ ਇਸ ਉਪਾਧੀ ਦੇ ਨਾਲ ਸਨਮਾਨਿਤ ਕੀਤਾ ਗਿਆ ਸੀ। ਔਰ ਇਹ ਸਾਰੇ ਦੇ ਚਲਦਿਆਂ ਅਸੀਂ ਇਹ ਵੀ ਦੇਖ ਰਹੇ ਹਾਂ ਕਿ ਇਸ ਖਬਰ ਨੂੰ ਈਵਨ ਭਾਰਤ ਦੇ ਪ੍ਰੋਮੀਨੈਂਟ ਮੀਡੀਆ ਨੇ ਵੀ ਕਵਰ ਕੀਤਾ। ਹੈਡਲਾਈਨਸ ਉਹਨਾਂ ਨੇ ਆਪਣੇ ਢੰਗ ਨਾਲ ਲਾਈਆਂ ਨੇ, ਜਿਵੇਂ ਇੱਕ ਹੈਡਲਾਈਨ ਹੈ, ਵਾਂਟਡ ਪ੍ਰੋ ਖਾਲਿਸਤਾਨ ਲੀਡਰ ਗਜਿੰਦਰ ਸਿੰਘ ਡਾਈਜ਼ ਇਨ ਪਾਕਿਸਤਾਨ। ਸੋ ਉਹ ਯਾਦ ਦਹਾਨੀ ਕਰਾ ਰਹੇ ਨੇ ਕਿ ਵੀ ਜਿਹੜੇ 20 ਬੰਦੇ ਮੰਗੇ ਸੀ ਭਾਰਤ ਨੇ ਪਾਕਿਸਤਾਨ ਕੋਲੋਂ, ਉਹਨਾਂ 'ਚੋਂ ਗਜਿੰਦਰ ਸਿੰਘ ਚੜ੍ਹਾਈ ਕਰ ਗਏ ਨੇ। ਔਰ ਇਹ BBC ਪੰਜਾਬੀ ਨੇ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਰਿਹਾਈ ਲਈ ਜਹਾਜ਼ ਅਗਵਾ ਕਰਨ ਵਾਲੇ ਗਜਿੰਦਰ ਸਿੰਘ ਦੀ ਮੌਤ ਹੋਈ, ਕੀ ਰਿਹਾ ਪਿਛੋਕੜ। ਸੋ ਉਹਨਾਂ ਦੀਆਂ ਪਿਕਚਰਸ ਔਰ ਇਹ ਸਾਰੇ ਦੇ ਨਾਲ ਉਸ ਨੂੰ ਜੋੜਿਆ ਹੋਇਆ। ਔਰ ਟ੍ਰਿਬਿਊਨ ਨੇ ਜਿਹੜਾ ਨਿਊਜ਼ ਸਰਵਿਸ ਦਾ ਹੈਡਲਾਈਨ ਦਿੱਤੀ ਹੈ, ਦਲ ਖਾਲਸਾ ਕੋ ਫਾਊਂਡਰ and Indian Airlines plane hijacker Gajinder Singh dies of heart attack in Pakistan. Gajinder was included in the list of 20 most wanted terrorists in 2002. ਕਿ 2002 ਦੇ ਵਿੱਚ ਜਿਹੜੀ ਲਿਸਟ ਪਾਕਿਸਤਾਨ ਨੂੰ ਦਿੱਤੀ ਸੀ, ਇਹ ਵਾਜਪਾਈ ਦਾ ਦੌਰ ਸੀ, ਉਹਦੇ 'ਚ ਉਹਨਾਂ ਨੂੰ ਮੋਸਟ ਵਾਂਟਡ ਕਿਹਾ ਗਿਆ ਸੀ। ਸੋ ਈਵਨ 2-2 3-3 ਸਫ਼ਿਆਂ ਦੇ ਇਹਨਾਂ ਜਿਹੜੇ ਬਿਲਕੁਲ ਇੰਡੀਅਨ ਏਜੰਸੀਆਂ ਦੇ ਇਹ ਮਾਊਥ ਪੀਸ ਪੇਪਰ ਨੇ, ਉਹ ਵੀ ਰੁਕ ਨਹੀਂ ਸਕੇ ਕਿ ਵੀ ਜਿਵੇਂ ਬਹੁਤ ਸਾਰੀਆਂ ਖਬਰਾਂ ਨੂੰ ਗਾਇਬ ਕਰ ਦਿੰਦੇ ਨੇ, ਕਿਉਂਕਿ ਗਜਿੰਦਰ ਸਿੰਘ ਦਾ ਦਰਜਾ ਔਰ ਉਹਨਾਂ ਦਾ ਜਿਹੜਾ ਰੁਤਬਾ ਹੈ ਉਹ ਉਸ ਨੂੰ ਇਗਨੋਰ ਨਹੀਂ ਸੀ ਕਰ ਸਕਦੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪ੍ਰੋਪਰਲੀ ਇਸ ਮੌਕੇ ਦੇ ਉੱਤੇ ਅਫਸੋਸ ਦਾ ਪ੍ਰਗਟਾਵਾ ਕੀਤਾ ਔਰ ਇਹ ਉਹਨਾਂ ਦੇ ਵੈਬਸਾਈਟ ਤੋਂ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੱਜ ਹੋਈ ਅੰਤਰੰਗ ਕਮੇਟੀ ਦੀ ਇਕੱਤਰਤਾ ਵਿੱਚ ਦਲ ਖਾਲਸਾ ਦੀ ਸਥਾਪਨਾ ਕਰਨ ਵਾਲੇ ਮੋਹਰੀ ਪੰਚਾਂ ਵਿੱਚੋਂ ਭਾਈ ਗਜਿੰਦਰ ਸਿੰਘ ਦੇ ਅਕਾਲ ਚਲਾਣੇ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਨ ਦੇ ਨਾਲ ਉਹਨਾਂ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਗਈ। ਇਸ ਸੰਬੰਧੀ ਪਾਸ ਕੀਤੇ ਗਏ ਮਤੇ ਵਿੱਚ ਕਿਹਾ ਗਿਆ ਕਿ ਲੰਮਾ ਸਮਾਂ ਜਲਾਵਤਨ ਰਹਿਣ ਵਾਲੇ ਭਾਈ ਗਜਿੰਦਰ ਸਿੰਘ ਦੇ ਸੰਘਰਸ਼ਮਈ ਜੀਵਨ ਅਤੇ ਕੁਰਬਾਨੀ ਨੂੰ
ਸ਼੍ਰੋਮਣੀ ਕਮੇਟੀ ਸਤਿਕਾਰ ਭੇਟ ਕਰਦੀ। ਚਲੋ ਘੱਟੋ ਘੱਟ ਇਹਨਾਂ ਮੁਰਦਿਆਂ ਚੋਂ ਕੁਛ ਤਾਂ ਨਿਕਲਿਆ ਵੀ ਉਹਨਾਂ ਨੇ ਉਹਨਾਂ ਦੀ ਜਲਾਵਤਨੀ ਨੂੰ ਤਾਂ ਰੈਕਗਨਾਈਜ਼ ਕਰਦੇ ਆ, ਜਿਹੜਾ ਉਹਨਾਂ ਦੀ ਕੁਰਬਾਨੀ ਨੂੰ ਜਿਹੜਾ ਰੈਕਗਨਾਈਜ਼ ਕੀਤਾ। ਭਾਈ ਗਜਿੰਦਰ ਸਿੰਘ ਵੱਲੋਂ ਦ੍ਰਿੜਤਾ ਨਾਲ ਸਿੱਖ ਸਿਧਾਂਤਾਂ ਤੇ ਪਹਿਰਾ ਦੇਣਾ ਅਤੇ ਕਠਿਨ ਹਾਲਾਤ ਵਿੱਚ ਜੀਵਨ ਪੰਧ ਤੈਅ ਕਰਨਾ ਉਹਨਾਂ ਦੀ ਪੰਥਕ ਪਛਾਣ ਦਾ ਲਖਾਇਕ ਹੈ ਤੇ ਕੌਮ ਵੱਲੋਂ ਉਹਨਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਸੋ ਚਲੋ ਇਹਨਾਂ ਤੋਂ ਐਕਸਪੈਕਟ ਤਾਂ ਕੁਛ ਨਹੀਂ ਹੁੰਦਾ, ਪਰ ਫਿਰ ਵੀ ਅਸੀਂ ਇਸ ਨੂੰ ਇੱਕ ਪੋਜ਼ਿਟਿਵ ਸਟੈਪ ਮੰਨਦੇ। ਸਾਡੇ ਵੀਰ ਕੁਲਦੀਪ ਸਿੰਘ ਟਰਾਂਟੋ ਜਿਹੜੇ ਲਗਾਤਾਰਤਾ ਨਾਲ TV 84 ਦੇ ਨਾਲ ਜੁੜੇ ਹੋਏ ਨੇ, ਉਹਨਾਂ ਨੇ ਵੀ ਸਾਨੂੰ ਜਿਹੜਾ ਟੈਕਸਟ ਮੈਸੇਜ ਭੇਜਿਆ ਫਤਿਹ ਬੁਲਾ ਕੇ। ਉਹਨਾਂ ਨੇ ਕਿਹਾ ਕਿ ਮੇਰੀ ਦਿਲੀ ਇੱਛਾ ਸੀ ਕਿ ਜਦੋਂ ਨਨਕਾਣਾ ਸਾਹਿਬ ਦੇ ਦਰਸ਼ਨਾਂ ਨੂੰ ਜਾਵਾਂਗਾ ਤਾਂ ਇਸ ਪਿਆਰੇ ਗੁਰਸਿੱਖ ਧਰਮੀ ਯੋਧੇ ਤੇ ਦੂਰ ਅੰਦੇਸ਼ੀ ਸਿੱਖ ਲੀਡਰ ਤੇ ਲਿਖਾਰੀ ਦੀ ਛੋਹ ਜ਼ਰੂਰ ਪ੍ਰਾਪਤ ਕਰਾਂਗਾ, ਪਰ ਸਮਾਂ ਕਿਸੇ ਦਾ ਮਿੱਤ ਨਹੀਂ। ਮੈਨੂੰ ਇੰਜ ਲੱਗਦਾ ਹੈ ਕਿ ਸਰਦਾਰ ਕਪੂਰ ਸਿੰਘ ਜੀ ਤੋਂ ਬਾਅਦ ਜੇ ਕੋਈ ਕਲਮ ਸਿੱਖਾਂ ਦੇ ਰਾਜਨੀਤਿਕ ਰਾਹ ਨੂੰ ਸਿੱਖ ਨਜ਼ਰੀਏ ਨਾਲ ਦਰਸਾਉਂਦੀ ਸੀ ਤਾਂ ਉਹ ਇਹ ਕਲਮ ਸੀ, ਤੇ ਹਰ ਵਰਤਾਰੇ ਤੇ ਉਹਨਾਂ ਦਾ ਸੁਝਾਅ ਤੇ ਪ੍ਰਤੀਕਿਰਿਆ ਬੇਸ਼ਕੀਮਤੀ ਸੀ। ਉਹ ਇੱਕ ਯੁੱਗ ਵਾਂਗ ਸਨ। ਭਾਵੇਂ ਇਹ ਸਦਮਾ ਹੈ, ਪਰ ਸਕੂਨ ਇਸ ਗੱਲ ਦਾ ਹੈ ਕਿ ਉਹ ਗੁਰੂ ਨਾਲ, ਸਿੱਖੀ ਨਾਲ ਤੇ ਖਾਲਸਾ ਪੰਥ ਨਾਲ ਤੋੜ ਨਿਭਾ ਗਏ। ਵਾਹਿਗੁਰੂ ਉਹਨਾਂ ਨੂੰ ਮੁੜ ਪੰਥ ਖਾਲਸਾ ਜੀ ਦੀ ਸੇਵਾ ਬਖਸ਼ੇ ਤੇ ਸਾਨੂੰ ਉਹਨਾਂ ਵਾਂਗ ਸਿਦਕ ਤੇ ਦ੍ਰਿੜਤਾ ਬਖਸ਼ੇ ਤੇ ਕੌਮੀ ਘਰ ਖਾਲਿਸਤਾਨ ਦੀ ਪ੍ਰਾਪਤੀ ਲਈ ਹਰ ਸੰਭਵ ਯਤਨ ਕਰ ਸਕੀਏ। ਧੰਨ ਗੁਰੂ ਕਾ ਪਿਆਰਾ ਗੁਰਸਿੱਖ ਭਾਈ ਗਜਿੰਦਰ ਸਿੰਘ ਜੀ ਦਲ ਖਾਲਸਾ। ਹੁਣ ਇਸੇ ਤਰ੍ਹਾਂ ਜਦੋਂ ਅਸੀਂ ਸਾਕਾ ਨਕੋਦਰ 4 ਫਰਵਰੀ, ਜਿਸ ਨੂੰ ਈਵਨ ਕੈਲੀਫੋਰਨੀਆ ਦੀ ਅਸੈਂਬਲੀ ਨੇ ਵੀ ਹੁਣ ਰੈਜ਼ੋਲੂਸ਼ਨ ਦੇ ਨਾਲ 4 ਫਰਵਰੀ ਨੂੰ ਸਾਕਾ ਨਕੋਦਰ ਡੇ ਰੈਕਗਨਾਈਜ਼ ਕੀਤਾ। ਜਿਹੜੇ 4 ਪ੍ਰਮੁੱਖ ਸ਼ਹੀਦ ਉਹ ਸਾਕਾ ਨਕੋਦਰ ਦੇ, ਉਹਨਾਂ 'ਚ ਭਾਈ ਰਵਿੰਦਰ ਸਿੰਘ ਲਿੱਤੜਾ, ਉਹਨਾਂ ਦੇ ਪਿਤਾ ਜੀ ਬਾਪੂ ਬਲਦੇਵ ਸਿੰਘ ਲਿੱਤੜਾ, ਉਹਨਾਂ ਨੇ ਇੱਕ ਛੋਟੀ ਜਿਹੀ ਨਜ਼ਮ ਉਹਨਾਂ ਨੂੰ ਭੇਟ ਕੀਤੀ ਹੈ ਉਹਨਾਂ ਦੀ ਯਾਦ ਨੂੰ। ਭਾਈ ਗਜਿੰਦਰ ਸਿੰਘ ਔਰ ਉਹਨਾਂ ਦੇ ਬੇਟੇ ਜਿਨ੍ਹਾਂ ਨੇ ਮੈਨੂੰ ਇਹ ਭੇਜੀ ਹੈ ਡਾਕਟਰ ਹਰਿੰਦਰ ਸਿੰਘ ਹੋਰਾਂ ਨੇ ਜੀ, ਉਹਨਾਂ ਨੇ ਬਾਪੂ ਬਲਦੇਵ ਸਿੰਘ ਲਿੱਤੜਾ ਦੀ ਲਿਖਤ ਹੈ। ਕੱਲ ਤੁਰ ਗਏ ਭਾਈ ਗਜਿੰਦਰ ਸਿੰਘ ਛੱਡ ਕੇ ਦੁਨੀਆ ਫਾਨੀ, ਕੀ ਕਥੀਏ ਕੀ ਲਿਖੀਏ ਕੋਈ ਸਿਫਤ ਲਿਖੀ ਨਹੀਂ ਜਾਣੀ, ਫਿਰ ਵੀ ਮਨ ਦੇ ਵਲਵਲੇ ਚਾਹਵਾਂ ਕੁਝ ਨਾ ਕੁਝ ਲਿਖ ਜਾਵਾਂ, ਬੇਦੀ ਸਿਰੜੀ ਯੋਧੇ ਸਿਦਕ ਦੀ ਕਈ ਲਿਖਣਗੇ ਹੋਰ ਗਾਥਾਵਾਂ। ਇਹ ਆਪਣਾ ਤਖੱਲਸ ਬੇਦੀ ਇਸਤੇਮਾਲ ਕਰਦੇ ਨੇ। ਫਿਰ ਵੀ ਮਨ ਦੇ ਬਲਬਲੇ ਚਾਹਵਾਂ ਕੁਝ ਨਾ ਕੁਝ ਲਿਖ ਜਾਵਾਂ, ਬੇਦੀ ਸਿਰੜੀ ਯੋਧੇ ਸਿਦਕ ਦੀ ਕਈ ਲਿਖਣਗੇ ਹੋਰ ਗਾਥਾਵਾਂ, ਪਲ ਪਲ ਕਰਕੇ ਪਲ ਗਿਆ ਨਾ ਤੇਰਾ ਦਿਲ ਤੋਂ ਸੱਲ ਗਿਆ, ਪਲ ਪਲਾਚ ਤੂੰ ਚੱਲ ਗਿਆ, ਪਲ ਪਲ ਤੂੰ ਸਾਂਝਾ ਕਰ ਗਿਆ, ਪਲ ਪਲ ਹਾਂ ਚੇਤੇ ਕਰ ਰਿਹਾ, ਪਲ ਪਲ ਪਰ ਹਾਂ ਕਿਰ ਰਿਹਾ, ਪਲ ਪਲ ਗੁਜ਼ਰੀ ਰਾਤ, ਪਲ ਪਲ ਪਰ ਹਾਂ ਲਿਖ ਰਿਹਾ, ਪਲ ਪਲ ਤਾਂ ਪੱਲੀ ਗਏ, ਪਲ ਪਲ ਕਰ ਅੱਜ ਕੱਲ ਗਿਆ, ਪਲ ਪਲ ਨਾ ਪਰਤੇ ਪਲ, ਪਲ ਜਿਸ ਤੂੰ ਘਰ ਤੋਂ ਚੱਲ ਗਿਆ, ਪਲ ਪਲ ਨਾ ਜੁਗ ਰਹੇ ਸਾਡਾ ਜੁਗ ਗਿਆ ਕਿ ਪਲ ਗਿਆ, ਪਲ ਪਲ ਬੇਦੀ ਕਿਰ ਰਿਹਾ ਨਾ ਕੋਈ ਘੜੀ ਨਾ ਪਲ ਰਿਹਾ। ਖੂਬਸੂਰਤ। ਔਰ ਇਸੇ ਤਰ੍ਹਾਂ ਆਪਣੇ ਹਰਪ੍ਰੀਤ ਸਿੰਘ ਜਵੰਦਾ ਜਿਹੜੇ ਹਿਊਮਨ ਇੰਟਰਸਟ ਸਟੋਰੀਜ਼ ਜਿਨ੍ਹਾਂ ਦੀਆਂ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਪਪੂਲਰ ਹੁੰਦੀਆਂ ਨੇ, ਉਹਨਾਂ ਦੀ ਇਹ ਕੱਲ੍ਹ ਦੀ ਲਿਖਤ ਮੈਨੂੰ ਲੱਗਾ ਕਿ ਮੈਂ ਸਾਂਝੀ ਕਰਾਂ ਵਿਊਅਰਸ ਨਾਲ। ਨਵੀਂ ਦਿੱਲੀ ਸਟੇਸ਼ਨ ਤੋਂ ਬਾਹਰ ਕੰਧ ਦੇ ਐਨ ਵਿਚਕਾਰ ਲੱਗੀਆਂ 5-6 ਫੋਟੋਆਂ ਭਾਈ ਗਜਿੰਦਰ ਸਿੰਘ ਜੀ ਵਾਲੀ ਹਮੇਸ਼ਾ ਐਨ ਵਿਚਕਾਰ। ਹਰ ਸਾਲ 15 ਅਗਸਤ 26 ਜਨਵਰੀ ਵੱਲੋਂ ਛਪਦਾ ਤਾਜ਼ਾ ਇਸ਼ਤਿਹਾਰ, ਬਾਕੀ ਦੀਆਂ ਅਕਸਰ ਹੀ ਬਦਲਦੀਆਂ ਰਹਿੰਦੀਆਂ
ਪਰ ਸਿੰਘ ਸਾਹਿਬ ਉੱਥੇ ਦੇ ਉੱਥੇ ਖਤਰਨਾਕ ਅੱਤਵਾਦੀ, ਦਿੱਲੀ ਵਾਸੀ ਸਾਵਧਾਨ, ਇਹਨਾਂ ਨੂੰ ਵੇਖਣ ਤਾਂ ਫਲਾਣੇ ਨੰਬਰਾਂ ਤੇ ਸੂਚਿਤ ਕਰਨ। ਕੋਲ ਹੀ ਲੱਗਾ ਹੋਇਆ ਦੂਸਰਾ ਇਸ਼ਤਿਹਾਰ, 84 ਮਗਰੋਂ ਵੱਡੇ ਬਹੁਮਤ ਨਾਲ ਜਿੱਤੇ MP HKL ਭਗਤ, ਸੱਜਣ ਕੁਮਾਰ ਤੇ ਟਾਈਟਲਰ ਦੀਆਂ ਸ਼ਕਲਾਂ, ਸ਼ਰੇਆਮ ਸੈਂਕੜੇ ਸਿੱਖਾਂ ਦੇ ਕਾਤਲ ਪਾਰਲੀਮੈਂਟ ਵਿੱਚ। ਖੈਰ, ਇੱਕ ਵੱਖਰਾ ਵਿਸ਼ਾ। ਅੱਜ ਸਦੀਵੀ ਵਿਛੋੜਾ ਦੇ ਗਏ। ਅਖੀਰ ਤੀਕਰ ਸਿੱਖ ਜਾਂ ਤੇ ਬਾਗੀ ਤੇ ਜਾਂ ਫਿਰ ਬਾਦਸ਼ਾਹ ਵਾਲੇ ਸੰਕਲਪ ਤੇ ਪਹਿਰਾ ਦਿੰਦੇ ਹੋਏ। ਅੱਗੋਂ ਸਿੰਘ ਸਾਹਿਬ ਦੀ ਥਾਂ ਕੋਈ ਹੋਰ ਫੋਟੋ ਲੱਗੇਗੀ। ਦਿੱਲੀ ਕੋਲ ਸਿੱਖ ਚਿਹਰਿਆਂ ਦੀ ਕੋਈ ਕਮੀ ਨਹੀਂ। ਸੌਖਿਆਂ ਸਮਝੌਤੇ ਕਰ ਵਾਪਸ ਪਰਤ ਸਕਦੇ ਹਨ, ਪਰ ਜ਼ਮੀਰ ਨਹੀਂ ਮੰਨੀ। ਇਹ ਭਾਈ ਗਜਿੰਦਰ ਸਿੰਘ ਨੂੰ ਟ੍ਰਿਬਿਊਟ ਦੇ। ਸੌਖਿਆਂ ਸਮਝੌਤਾ ਕਰ ਵਾਪਸ ਪਰਤ ਸਕਦੇ ਸਨ, ਪਰ ਜ਼ਮੀਰ ਨਹੀਂ ਮੰਨੀ। ਅਗਾਂਹ ਮੂੰਹ ਕਿਵੇਂ ਵਿਖਾਉਣਾ? ਬਹੁਤਿਆਂ ਲਈ ਇਹ ਜੱਗ ਮਿੱਠਾ, ਅਗਲਾ ਕਿਸ ਡਿੱਠਾ। ਭਾਈ ਸਾਹਿਬ ਲਈ ਅਗਲੇ ਦੀ ਤਿਆਰੀ ਜ਼ਿਆਦਾ ਜ਼ਰੂਰੀ। ਅਸੂਲਾਂ ਸਿਧਾਂਤਾਂ ਤੇ ਕੋਈ 19-21 ਨਹੀਂ। 4 ਦਹਾਕੇ ਪਹਿਲੋਂ ਤੀਕਰ ਮੰਜੀ ਸਾਹਿਬ ਤੇ ਹੁੰਦਾ ਅਕਸਰ ਜ਼ਿਕਰ, ਅੱਜ ਵੀ YouTube ਤੇ ਜਿਉਂਦਾ ਹੈ। 4 ਦਹਾਕੇ ਪਹਿਲਾਂ, ਕਿਉਂਕਿ ਜਦੋਂ ਇਹ ਹਾਈਜੈਕ ਕੀਤਾ ਤੇ ਮੰਜੀ ਸਾਹਿਬ ਦੇ ਦੀਵਾਨ 'ਚ ਤਾਂ ਧੁੰਮਾਂ ਰਹਿੰਦੀਆਂ ਸੀ। 81 'ਚ ਵਾਕਿਆ ਹੋਇਆ, 82 ਤੋਂ 84 ਤੱਕ ਧਰਮਯੁੱਧ ਦਾ ਮੋਰਚਾ ਚੱਲਦਾ ਸੀ। ਉਹਨਾਂ ਨੇ ਕਿਹਾ ਵੀ ਇਹ ਲਗਾਤਾਰ 40 ਸਾਲ 45 ਸਾਲ ਇਹ ਆਵਾਜ਼ ਜਿਉਂਦੀ ਰਹੀ। 4 ਦਹਾਕੇ ਪਹਿਲੋਂ ਤੀਕਰ ਮੰਜੀ ਸਾਹਿਬ ਤੇ ਹੁੰਦਾ ਅਕਸਰ ਜ਼ਿਕਰ, ਅੱਜ ਵੀ YouTube ਤੇ ਜਿਉਂਦਾ ਹੈ। ਸਦੀਵੀ ਥਾਂ ਬਣਾ ਗਏ ਇੱਥੇ ਵੀ ਤੇ ਅਗਲੇ ਜਹਾਨ ਵੀ। ਲੀਡਰ ਵੀ ਹੋਣੀ ਕਰ ਦਿੱਤੀ ਕੌਮ ਵਿੱਚ, ਪਏ ਅਜੋਕੇ ਰੋਲ ਘਚੋਲ ਵਿੱਚ। ਹਰੇਕ ਵਿਸ਼ੇ ਤੇ ਬੋਲਣਾ ਲਿਖਣਾ, ਦੁੱਧ ਦਾ ਦੁੱਧ ਪਾਣੀ ਦਾ ਪਾਣੀ। ਤੁਰ ਗਏ ਸੰਗੀ ਸਾਥੀਆਂ ਨੂੰ ਯਾਦ ਕਰ, ਅਕਸਰ ਹੀ ਅੰਦਰੋਂ ਕਵਿਤਾ ਦੇ ਰੂਪ ਵਿੱਚ ਝਲਕਦਾ ਵੈਰਾਗ। ਮਾਏ ਨਹੀਂ ਮੈਂ ਕਿਹਨੂੰ ਆਖਾਂ, ਦਰਦ ਵਿਛੋੜੇ ਦਾ ਹਾਲ ਨਹੀਂ। ਪਰਿਵਾਰ, ਧਰਮ ਪਤਨੀ, ਧੀਆਂ ਪੁੱਤ, ਪਿੰਡ ਸ਼ਹਿਰ ਵਤਨ, ਨਿੱਜੀ ਕੁੱਲ ਸੰਪत्ति, ਸਭ ਕੁਝ ਨਿਛਾਵਰ। ਆਪਣੇ ਘਰਾਂ ਵਿੱਚ ਸੇਫ ਹਾਂ ਅਸੀਂ ਵੱਡੇ ਦੁਨੀਆਦਾਰ। ਬਹੁਤ ਬਰੀਕ ਹੈ ਸਮਝਣੀ ਇਹ ਧਰਮ ਯੁੱਧਾਂ ਦੀ ਕਾਰ। ਹਰੇਕ ਨੇ ਜਾਣਾ ਇੱਕ ਨਾ ਇੱਕ ਦਿਨ, ਪਰ ਰਵਾਨਗੀ ਪਈ ਕਿੱਦਾਂ ਇਹ ਬੜਾ ਮਾਇਨੇ ਰੱਖਦਾ ਹੈ। ਸਿੰਘ ਸਾਹਿਬ ਨੂੰ ਸਾਡਾ ਖਰਾਜੇ ਅਕੀਦਤ, ਸੇਵਕ ਕੀ ਓੜਕ ਨਿਭੀ ਪ੍ਰੀਤ। ਬਿਲਕੁਲ। ਔਰ ਮੈਂ ਇਸ ਸੈਗਮੈਂਟ ਨੂੰ ਕਨਕਲੂਡ ਕਰਾਂਗਾ ਭਾਈ ਗਜਿੰਦਰ ਸਿੰਘ ਹੋਰਾਂ ਦੀ ਆਪਣੀ ਇੱਕ ਨਜ਼ਮ ਦੇ ਨਾਲ, ਜਿਹੜੀ ਉਹਨਾਂ ਨੇ ਇੱਕ ਸੁਪਨਾ ਦੇਖਿਆ ਸੀ ਦੇ ਥੱਲੇ ਆਪਣੀ ਇਹਦੇ 'ਚ ਉਹਨਾਂ ਦੀ ਵਿਸ਼ ਵੀ ਹੈ ਜੀ। ਇੱਕ ਸੁਪਨਾ ਦੇਖਿਆ ਸੀ ਸਵੈਮਾਨ ਨਾਲ ਜੀਣ ਦਾ, ਦਿੱਲੀ ਦੇ ਦੁੱਧ ਨੂੰ ਛੱਡ ਅੰਮ੍ਰਿਤਸਰ ਦਾ ਪਾਣੀ ਪੀਣ ਦਾ। ਇੱਕ ਸੁਪਨਾ ਵੇਖਿਆ ਸੀ ਸਵੈਮਾਨ ਨਾਲ ਜੀਣ ਦਾ, ਦਿੱਲੀ ਦੇ ਦੁੱਧ ਨੂੰ ਛੱਡ ਅੰਮ੍ਰਿਤਸਰ ਦਾ ਪਾਣੀ ਪੀਣ ਦਾ। ਆਪਣੇ ਘਰ-ਬਾਰ ਦਾ, ਖਾਲਸਾ ਦਰਬਾਰ ਦਾ, ਕੌਮ ਦੇ ਸਿਰਤਾਜ ਦਾ, ਮੁੜ ਗਵਾਏ ਹੋਏ ਰਾਜ ਦਾ, ਲੁੱਟੇ ਕੋਹੇ ਨੂਰ ਦਾ, ਦੂਰ ਬਹੁਤ ਹੀ ਦੂਰ ਕੇਸਰੀ ਦੀ ਬੁਲੰਦੀ ਦਾ, ਇਸ ਦੀ ਪੁਰਾਣੀ ਸ਼ਾਨ ਦਾ, ਇਸ ਦੇ ਉੱਚੇ ਮਾਣ ਦਾ, ਕਿਲਿਆਂ ਤੇ ਲਹਿਰਾਣ ਦਾ। ਇੱਕ ਸੁਪਨਾ ਦੇਖਿਆ ਸੀ ਸਵੈਮਾਨ ਨਾਲ ਜਿਉਣ ਦਾ। ਰਾਜ ਭਾਗ ਦਾ ਇਹ ਸੁਪਨਾ ਕਿਤੇ ਖੋ ਗਿਆ ਲੱਗਦਾ ਹੈ। ਦਸ਼ਮੇਸ਼ ਦਾ ਪੰਥ ਪਿਆਰਾ ਜਿਵੇਂ ਸੌਂ ਗਿਆ ਲੱਗਦਾ ਹੈ। ਇਸ ਸਿੰਘ ਗੁਰੂ ਦੇ ਨੂੰ ਕੁਝ ਹੋ ਗਿਆ ਲੱਗਦਾ ਹੈ। ਇਹਦੀ ਗਰਜ ਗਵਾਚ ਗਈ, ਇਹਦੇ ਗਲੇ ਦੇ ਅੰਦਰ ਹੀ
ਬਾਂਦਰਾਂ ਦੀ ਟੋਲੀ ਵਿੱਚ ਤਾਂ ਹੀ ਤੁਰਿਆ ਫਿਰਦਾ ਏ, ਮੰਦਰਾਂ ਦੇ ਬੂਹਿਆਂ ਤੇ ਤਾਂ ਹੀ ਰੁਲਦਾ ਫਿਰਦਾ ਏ। ਇਸ ਸਿੰਘ ਗੁਰੂ ਦੇ ਨੂੰ ਕੁਝ ਹੋ ਗਿਆ ਲੱਗਦਾ ਹੈ, ਆਪਾ ਭੁੱਲ ਗਿਆ ਲੱਗਦਾ ਹੈ, ਇਹ ਖੋ ਗਿਆ ਲੱਗਦਾ ਹੈ। ਇੱਕ ਸੁਪਨਾ ਵੇਖਿਆ ਸੀ ਸਵੈਮਾਨ ਨਾਲ ਜਿਉਣ ਦਾ। ਜੀ ਪਰ ਭਾਈ ਗਜਿੰਦਰ ਸਿੰਘ ਕਦੇ ਵੀ ਨਿਰਾਸ਼ਤਾ ਦੇ ਵਿੱਚ ਆਪਣੀ ਨਜ਼ਮ ਐਂਡ ਨਹੀਂ ਸੀ ਕਰਦੇ। ਅਖੀਰਲਾ ਪੈਰਾਗ੍ਰਾਫ ਇਹ ਦੱਸਦਾ ਹੈ ਕਿ ਉਹਨਾਂ ਦੀ ਡਿਜ਼ਾਇਰ ਵਿਲ ਕੀ ਹੈ। ਸੁੱਤਾ ਸਿੰਘ ਮੁੜ ਜਗਾਣਾ ਹੈ, ਸੁੱਤਾ ਸਿੰਘ ਮੁੜ ਜਗਾਣਾ ਹੈ, ਗੁਆਚਿਆ ਹੋਇਆ ਮਾਣ ਇਹਨੂੰ ਯਾਦ ਕਰਵਾਣਾ ਹੈ। ਸੁਪਨਾ ਮੁੜ ਵੇਖਣਾ ਹੈ, ਸੁਪਨਾ ਮੁੜ ਕੇ ਦਿਖਾਣਾ ਹੈ, ਭਾਵੇਂ 100 ਜਨਮ ਲੱਗ ਜਾਣ, ਸੁਪਨਾ ਸਾਕਾਰ ਕਰਨਾ ਹੈ, ਕਰਨਾ ਹੀ ਕਰਨਾ ਹੈ, ਹਰ ਹਾਲ 'ਚ ਕਰਨਾ ਹੈ। ਅਸਾਂ ਮਰ ਮਰ ਜੰਮਣਾ ਹੈ ਤੇ ਜੰਮ ਜੰਮ ਮਰਨਾ ਹੈ। ਸੁੱਤਾ ਸਿੰਘ ਮੁੜ ਜਗਾਣਾ ਹੈ, ਗੁਆਚਿਆ ਹੋਇਆ ਮਾਣ ਇਹਨੂੰ ਯਾਦ ਕਰਵਾਣਾ ਹੈ। ਸੁਪਨਾ ਮੁੜ ਦੇਖਣਾ ਹੈ, ਸੁਪਨਾ ਮੁੜ ਕੇ ਦਿਖਾਣਾ ਹੈ, ਭਾਵੇਂ 100 ਜਨਮ ਲੱਗ ਜਾਣ, ਸੁਪਨਾ ਸਾਕਾਰ ਕਰਨਾ ਹੈ, ਕਰਨਾ ਹੀ ਕਰਨਾ ਹੈ, ਹਰ ਹਾਲ 'ਚ ਕਰਨਾ ਹੈ। ਅਸਾਂ ਮਰ ਮਰ ਜੰਮਣਾ ਹੈ ਤੇ ਜੰਮ ਜੰਮ ਮਰਨਾ ਹੈ, ਭਾਵੇਂ 100 ਜਨਮ ਲੱਗ ਜਾਣ, ਸੁਪਨਾ ਸਾਕਾਰ ਕਰਨਾ ਹੈ। ਇੱਕ ਸੁਪਨਾ ਦੇਖਿਆ ਸੀ ਸਵੈਮਾਨ ਨਾਲ ਜਿਉਣ ਦਾ। ਵਾਹ ਜੀ ਵਾਹ ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਦੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ। ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।